ਬੇਲੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਇਸ ਟਾਈਮ ਮੈਂ ਮੌਜੂਦ ਹਾਂ ਗੁਰਦੁਆਰਾ ਦਰਬਾਰ ਸਾਹਿਬ ਤੇ ਮੇਰੇ ਨਾਲ ਖੜੇ ਆ ਕੁਝ ਬਜ਼ੁਰਗ, ਕੁਝ ਵਡੇਰੇ ਸਾਡੇ ਜਿਹੜੇ ਇੰਡੀਆ ਤੋਂ ਆਏ ਆ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ? ਰਣਜੀਤ ਸਿੰਘ ਜੀ। ਤੇ ਕਿੱਥੋਂ ਆਏ ਹੋ ਤੁਸੀਂ? ਅਸੀਂ ਜ਼ਿਲ੍ਹਾ ਮੋਗਾ ਜੀ, ਪਿੰਡ ਲੰਡੇ ਰੋਡ, ਸੰਤ ਜਰਨੈਲ ਸਿੰਘ ਪਿੰਡਰਾਂ ਦਾ ਪਿੰਡ ਹੈ। ਵਾਹ, ਸੰਤ ਜਰਨੈਲ ਜੀ ਦਾ ਗੱਲ ਫਿਰ ਉਹੀ ਆ ਗਈ। ਸੰਤ ਜਰਨੈਲ ਸਿੰਘ ਵੱਡਾ ਨਾਂ, ਪੰਜਾਬ ਦੀ ਹਿਸਟਰੀ ਦਾ ਵੀ ਵੱਡਾ ਨਾਂ ਤੇ ਖਾਸ ਕਰ ਖਾਲਸਾ ਪੰਥ ਦੀ ਹਿਸਟਰੀ ਦਾ ਵੀ। ਮੈਂ ਤੇ ਕਹਿੰਦਾ ਕਿ ਗੁਰੂ ਗੋਬਿੰਦ ਜੀ ਤੇ ਭਾਈ ਬੰਦਾ ਵਿਰਾਗੀ ਤੋਂ ਬਾਅਦ ਵੱਡਾ ਨਾਂ ਇੱਕ ਉਹੀ ਆ। ਤੇ ਅੱਛਾ, ਤੇ ਬਲਕਿ ਤੁਸੀਂ ਪਹਿਲੇ ਤੇ ਸੰਤ ਜੀ ਦੇ ਪਿੰਡ ਦਾ ਕੋਈ ਹਾਲ ਸਾਨੂੰ ਦਿਓ, ਬਾਕੀ ਤੇ ਫਿਰ ਕਰਦੇ ਗੱਲ। ਨਹੀਂ, ਪਿੰਡ ਤਾਂ ਪਹਿਲਾਂ ਤਾਂ ਸੀਗੇ ਮਲ ਸਾਹਿਬ ਜੀ, ਹੁਣ ਤਾਂ ਮਤਲਬ ਉਹ ਬਹੁਤ ਵਧੀਆ ਬਣਿਆ ਹੋਇਆ ਪਿੰਡ ਜੀ। ਸਾਰੇ ਪਿੰਡ ਦੇ ਵਿੱਚ ਜਿਵੇਂ ਆਪਣਾ ਉਹ ਪਾਇਆ ਜਾਤੂੰਗਾ ਲੋਕਟ ਲੱਗੀ ਸਾਰੇ ਜੀ, ਲੋਕਟ ਇੰਟਰਲੋਕ ਲੱਗੀ ਹੈ ਸਾਰੇ ਚ। ਅੱਛਾ, ਪੱਕਾ ਹੈ ਪਿੰਡ ਜਮਾ, ਸੀਵਰੇਜ ਪਏ ਹੋਏ ਸੀਵਰੇਜ ਪਿਆ ਵਾ। ਹਾਂਜੀ ਪਿੰਡ ਦੀ। ਕੱਟੇ ਰੱਖੇ ਉਹਨਾਂ ਨੇ। ਹਾਂਜੀ, ਕਰੋ ਰਹੇ ਨਾ ਸੰਤ, ਉਦੋਂ ਕੱਟੇ ਰਹੇ ਘਰ ਉਹਨਾਂ ਨੇ। ਅੱਛਾ, ਬਾਕੀ ਦੂਜੀ ਗੱਲ ਜਿਹੜੀ ਆ, ਤੇ ਇੱਥੇ ਆਏ ਹੋ ਤੁਸੀਂ ਤੇ ਵਾਹਵਾ ਸਾਰੇ ਸਰਦਾਰ ਇੱਥੇ ਇਕੱਠੇ ਹੀ ਆਏ ਹੋ ਤੇ ਸਾਰੇ ਹੀ ਚੰਗੇ ਵਡੇਰੀਆਂ ਉਮਰਾਂ ਦੇ, ਤੇ ਮੇਰਾ ਖਿਆਲ ਪਹਿਲੀ ਵਾਰੀ ਆਏ ਹੋ। ਹਾਂਜੀ, ਪਹਿਲੀ ਵਾਰ ਆਏ ਹਾਂ ਜੀ। ਅਸੀਂ ਦੂਜੀ ਵਾਰ ਮੈਂ ਆਇਆ ਜੀ। ਅੱਛਾ, ਤੇ ਇੰਨਾ ਚਿਰ ਦਾ ਬਾਅਦ ਤੁਹਾਡਾ ਸਮਾਨ ਚੱਲਦਾ। ਅੱਛਾ, ਤੇ ਇੱਥੇ ਆ ਕੇ ਕਿਹਦਾ ਲੱਗਿਆ ਤੁਹਾਨੂੰ? ਆਹ ਬਹੁਤ ਵਧੀਆ ਲੱਗਿਆ ਜੀ। ਸਾਡੀ ਬਾਕੀ ਜਿਹੜੇ ਇੱਥੇ ਮੁਲਾਜ਼ਮ ਹੈਗੇ ਆ ਪਾਕਿਸਤਾਨ ਸਾਡਾ, ਉਹਨਾਂ ਨਾਲ ਬਹੁਤ ਗੱਲਾਂ ਬਾਤਾਂ ਹੋਈਆਂ, ਬਹੁਤ ਪਿਆਰ ਦੀਆਂ ਗੱਲਾਂ ਬਾਤਾਂ ਜ਼ਿਆਦਾ। ਸਾਡਾ ਆਪਸ ਵਿੱਚ ਸਤਿਕਾਰ ਵੀ ਬਹੁਤ ਕੀਤਾ ਕਿ ਦੋਵਾਂ ਤਰ੍ਹਾਂ ਨੇ। ਅਸੀਂ ਉਹਨਾਂ ਨੇ ਸਾਡਾ, ਅਸੀਂ ਉਹਨਾਂ ਨੇ ਸਾਨੂੰ ਆਪਣੇ ਮੁਸਲਿਮ ਭਾਈਚਾਰੇ ਬਾਰੇ, ਪੰਜਾਬ ਬਾਰੇ ਪੁੱਛਿਆ ਸਾਰੀ ਗੱਲ। ਇਹ ਸਾਰਾ ਦੱਸਿਆ ਕਿ ਮਤਲਬ ਸਾਡੇ ਇੰਨੇ ਬੰਦੇ ਮੇਰੇ ਕੋਲ ਆ, ਸ਼ਹਿਰ 'ਚ ਰਹਿ ਰਹੇ, ਮੇਰੇ ਪਿੰਡ 'ਚ ਇੰਨੇ ਰਹਿ ਰਹੇ ਹੈਗੇ ਆ। ਬਕਾਇਦਾ ਮਸਜਿਦ ਬਣੀ ਹੈ, ਜਦੋਂ ਉਹ ਸੇਵਾ ਇਕੱਠੇ ਕਰਦੇ ਸੇਵਾ ਵੀ ਸਾਰੀ ਦਿੰਦੇ ਆ। ਅੱਛਾ ਹਾਂਜੀ, ਮੈਂ ਦੂਜੀ ਵਾਰ ਆਇਆ ਜੀ ਇੱਥੇ। ਅੱਛਾ ਪਹਿਲਾਂ ਮੈਂ ਆਇਆ ਸੀ ਪੰਜਾ ਸਾਹਿਬ, ਅੱਛਾ ਪੰਜਾ ਸਾਹਿਬ ਤੋਂ ਨਨਕਾਣਾ ਸਾਹਿਬ, ਨਨਕਾਣਾ ਸਾਹਿਬ ਲਾਹੌਰ। ਦੂਜੀ ਵਾਰ ਆਇਆ। ਉਦੋਂ ਪ੍ਰਵੇਸ਼ ਹੀ ਮੁੱਖ ਮੰਤਰੀ ਸੀ ਆਪਣੇ ਪੰਜਾਬ ਦਾ, ਲਹਿੰਦੇ ਪੰਜਾਬ ਦਾ। ਅੱਛਾ, ਉਦੋਂ ਤੇ ਹੁਣ ਚ ਕੀ ਫਰਕ? ਬਹੁਤਾ ਫਰਕ ਹੈ ਜੀ। ਉਹਦਾ ਕੱਲਾ ਗੁਰਦੁਆਰਾ ਸੀਗਾ, ਇੱਕ ਨਾਲ ਛੋਟੀ ਜਿਹੀ ਬਣੀ ਸੀ ਮੁਸਲਮਾਨਾਂ ਦੀ ਜਿਹੜੀ ਹੁੰਦੀ ਨਾ ਦਰਗਾਹ, ਉਹ ਬਣੀ ਸੀ। ਆਹ ਸਾਰਾ ਮਗਰੋਂ ਬਣਿਆ। ਅੱਛਾ, ਹਾਂ ਜੀ, ਤੇ ਕਿਹਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਾ ਜੀ। ਉਹ ਫਰਕ ਦੇਖ ਕੇ? ਬਹੁਤਾ ਫਰਕ ਆਉਂਦਾ ਜੀ, ਜ਼ਮੀਨ ਸਮਾਨ ਦਾ ਫਰਕ ਪੈ ਗਿਆ। ਮਨ ਖੁਸ਼ ਹੋ ਗਿਆ ਜੀ। ਹਾਂ ਜੀ, ਹਾਂ ਜੀ, ਮਨ ਖੁਸ਼ ਹੋ ਗਿਆ। ਅਸੀਂ ਤਾਂ ਧੰਨਵਾਦ ਕਰਦੇ ਹਾਂ ਇਸ ਇਮਰਾਨ ਖਾਨ ਦਾ ਤੇ ਜਿਨ੍ਹਾਂ ਨੇ ਰਸਤਾ ਖੋਲ੍ਹਤਾ। ਹਾਂ ਜੀ, ਹਾਂ ਜੀ। ਅੱਛਾ ਅੱਛਾ, ਤੁਹਾਡਾ ਕੀ ਨਾਂ ਜੀ? ਸੁਖਦੇਵ ਸਿੰਘ ਹੈ ਜੀ। ਅੱਛਾ, ਤੁਸੀਂ ਕਿੱਥੋਂ? ਇਹ ਲੰਡੇ ਪਿੰਡ ਦੇ ਹੈ ਜੀ। ਅੱਛਾ ਤੇ ਸਾਡਾ ਇੰਨਾ ਮਨ ਨੂੰ ਸ਼ਾਂਤੀ ਆ ਗਈ ਇੱਥੇ ਆਣ ਕੇ, ਯਾਨੀ ਕਦੇ ਆਈ ਨਹੀਂ ਸੀਗੀ। ਬੜੇ ਚਿਰਾਂ ਤੋਂ ਅਰਦਾਸਾਂ ਬੇਨਤੀਆਂ ਕਰੀ ਜਾਂਦੇ ਸੀਗੇ ਵੀ ਖੁੱਲੇ ਦਰਸ਼ਨ ਦਿਦਾਰੇ ਬਖਸ਼ੋ, ਤੇ ਅੱਜ ਸਾਨੂੰ ਸਾਡੇ ਗੁਰੂ ਸਾਹਿਬ ਨੇ, ਨਾਨਕ ਦੇਵ ਜੀ ਬਾਬੇ ਨੇ ਬਖਸ਼ ਦਿੱਤੇ ਆ। ਮਨ ਨਰਮਲ ਹੋ ਗਿਆ, ਮਨ ਨੂੰ ਸ਼ਾਂਤੀ ਆ ਗਈ। ਅੱਛਾ ਜੀ, ਤੁਸੀਂ ਵੀ ਅੱਜ, ਤੁਹਾਡਾ ਕੀ ਨਾਂ ਜੀ? ਰਾਜ ਸਿੰਘ ਜੀ। ਅੱਛਾ, ਤੇ ਕਿਹਦਾ ਲੱਗਿਆ? ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ, ਸੋਹਣਾ। ਯਾਨੀ ਗੁਰਦੁਆਰਾ ਸਾਹਿਬ ਕਿਹਦਾ ਲੱਗਿਆ? ਬਹੁਤ ਸੋਹਣਾ ਜੀ, ਬੰਦੇ ਵੀ ਬਹੁਤ ਵਧੀਆ। ਜਿਹੜੇ ਸਿਰੇ ਤੇ ਐ ਨਹੀਂ ਗੱਲ ਵੀ ਦੋ ਮੁੱਖ ਮੰਤਰੀਆਂ ਦਾ ਧੰਨਵਾਦ। ਤੇ ਤੁਸੀਂ ਦੱਸੋ ਜੀ, ਤੁਹਾਡਾ ਕੀ ਨਾਂ ਜੀ? ਨਰਿੰਦਰ ਸਿੰਘ ਬਰਾੜ ਜੀ, ਲੰਡੇ ਪਿੰਡ ਮੇਰਾ। ਅੱਛਾ, ਲੰਡੇ ਪਿੰਡ ਤੋਂ ਤੁਸੀਂ ਸਾਰੇ ਲੰਡੇ ਤੋਂ ਹੀ ਆਏ ਹੋ। ਅੱਛਾ, ਤੇ ਲੰਡੇ ਦੀ ਇੱਕ ਹੋਰ ਗੱਲ ਵੀ ਹੈ ਕਿ ਲੰਡੇ ਜਿਹੜਾ ਵਾ ਪਹਿਲਾਂ ਜਿਹੜਾ ਹੁੰਦਾ ਸੀ ਗੁਰਮੁਖੀ ਰਸਮੁਲ ਖਤ ਤੋਂ ਪਹਿਲੇ ਜਿਹੜਾ ਸੀਗਾ, ਉਹ ਪਹਿਲੇ ਲੰਡੇ ਹੀ ਚ ਲਿਖਿਆ ਜਾਂਦਾ ਸੀ ਇੱਥੇ ਤੇ ਜਿਹੜਾ ਵੀ ਜਿਹੜੀ ਵੀ, ਹਾਂਜੀ, ਲਿਖਾਈ ਜਿਹੜੀ ਵੀ ਹੁੰਦੀ ਸੀ ਉਹ ਲੰਡੇ 'ਚ ਹੀ ਲਿਖੀ ਜਾਂਦੀ ਸੀ। ਤੇ ਲੰਡੇ ਵਾਲੀ ਪੱਟੀ ਜਿਹੜੀ ਉਹਨੂੰ 35 ਅੱਖਰੀ ਵੀ ਕਿਹਾ ਜਾਂਦਾ ਸੀ, ਉਹ ਵਰਤੀ ਜਾਂਦੀ ਹੁੰਦੀ ਸੀ। ਤੇ ਬਾਅਦ ਦੇ ਵਿੱਚ ਫਿਰ ਉਸੇ ਨੂੰ ਹੀ ਡਿਵੈਲਪ ਕਰਕੇ ਗੁਰੂਆਂ ਨੇ ਗੁਰਮੁਖੀ ਦਾ ਰੂਪ ਦਿੱਤਾ। ਤੇ ਯਾਨੀ ਪੰਜਾਬੀ ਲਿਖਾਈ ਜਿਹੜੀ ਹੈ ਕੋਈ ਹੁਣ ਨਹੀਂ ਸ਼ੁਰੂ ਹੋਈ, ਕੋਈ ਗੁਰੂਆਂ ਦੇ ਵੇਲੇ ਵੀ ਨਹੀਂ ਸ਼ੁਰੂ ਹੋਈ, ਉਸ ਤੋਂ ਵੀ ਬਹੁਤ ਪਹਿਲੇ ਦੀ ਪੰਜਾਬੀ ਬੋਲੀ ਜਿਹੜੀ ਹੈਗੀ ਇਸ ਤੇ ਲਿਖੀ ਜਾਂਦੀ ਸੀ। ਤੇ ਅੱਛਾ, ਯਾਨੀ ਕਿ ਲੰਡੇ ਦੇ ਨਾਲ ਤੁਹਾਡੀ ਵੈਸੇ ਨਿਸਬਤ ਬੜੀ? ਹਾਂਜੀ, ਅਸੀਂ 9 ਬੰਦੇ ਲੰਡੇ ਪਿੰਡ ਦੇ ਹਾਂ ਜੀ। ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ। ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਦੇਖ ਕੇ, ਸਫਾਈ ਦੇਖ ਕੇ ਬਹੁਤ ਖੁਸ਼ੀ ਹੋਈ ਹੈ। ਜਿੰਨੇ ਤੁਹਾਡੇ ਸਿਕਿਉਰਿਟੀ ਦੇ ਕਰਮਚਾਰੀ ਹੈ ਜਾਂ ਇਮੀਗ੍ਰੇਸ਼ਨ ਵਾਲੇ ਜਿੰਨੇ ਵੀ ਹੈ, ਬੜੀ ਸੋਹਣੀ ਡੀਲਿੰਗ ਹੈ ਜੀ, ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਅਸੀਂ ਦੋਨੋਂ ਪ੍ਰਧਾਨ ਮੰਤਰੀਆਂ ਦਾ, ਨਵਜੋਤ ਸਿੱਧੂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਬਖਸ਼ਿਆ। ਤੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ। ਬਹੁਤ ਧੰਨਵਾਦ ਜੀ। ਵਾਹ ਜੀ, ਆਹ ਦੇਖ ਲਿਆ ਜੀ ਤੁਸੀਂ, ਇਹ ਪੂਰੇ ਲੰਡੇ ਪਿੰਡ ਦੇ ਸਾਡੇ ਸਾਰੇ ਵਡੇਰੇ ਜਿਹੜੇ ਸੀਗੇ, ਸਾਰੇ ਬਜ਼ੁਰਗ ਇਹ ਲੰਡੇ ਪਿੰਡ ਤੋਂ ਸੀਗੇ। ਤੇ ਲੰਡੇ ਦਾ ਨਾਂ ਸੁਣਦੇ ਹੀ ਮੈਨੂੰ, ਇੱਕ ਤੇ ਲੰਡਾ ਉੱਦਾਂ ਹੁੰਦਾ ਨਾ, ਲੰਡਾ ਬਾਜ਼ਾਰ, ਉਹ ਲੰਡਾ ਹੋਰ ਹੁੰਦਾ ਵਾ। ਇਹ ਜਿਹੜੇ ਲੰਡੇ ਰਸਮੁਲ ਖਤ ਸੀਗਾ, ਮੈਨੂੰ ਖੁਸ਼ੀ ਹੋਈ ਇਹ ਦੇਖ ਕੇ ਕਿ ਬਕਾਇਦਾ ਉੱਥੇ ਪਿੰਡ ਦਾ ਨਾਂ ਵੀ ਲੰਡਿਆ ਤੇ ਉਹ ਸਾਰੇ ਇੱਥੇ ਅੱਜ ਇਕੱਠੇ ਹੋ ਕੇ ਵੀ ਆਏ ਆ। ਤੇ ਉਹਨਾਂ ਦੇ ਆਉਣ ਤੋਂ ਬਾਅਦ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਹਰ ਬੰਦਾ ਹੀ ਇੱਥੇ ਆਂਦਾ ਜਿਹੜਾ ਇੱਕ ਵਾਰੀ ਤੇ ਆ ਕੇ ਹੈਰਾਨ ਵੀ ਹੋ ਜਾਂਦਾ ਤੇ ਖੁਸ਼ ਵੀ ਹੋ ਜਾਂਦਾ ਕਿ ਐਡਾ ਵੱਡਾ ਗੁਰਦੁਆਰਾ ਸਾਹਿਬ ਔਰ ਐਡਾ ਸੋਹਣਾ, ਐਡਾ ਕੰਮ ਪੂਰੀ ਦੁਨੀਆ 'ਚ ਉਹਨਾਂ ਨੂੰ ਕਿਤੇ ਐਡਾ ਵੱਡਾ ਗੁਰਦੁਆਰਾ ਸਾਹਿਬ ਹੋਰ ਨਹੀਂ ਲੱਭਦਾ।